अस्सलामुअलैकुम वरहमतुल्लाहि वबरकातुहू। आज ਦੇ ਇਸ ਖਾਸ ਰੂਹਾਨੀ ਸਫ਼ਰ ਵਿੱਚ ਆਪ ਸਭ ਦਾ ਨਿੱਘਾ ਇਸਤਕਬਾਲ ਹੈ। ਅੱਜ ਦੀ ਇਸ ਬੈਠਕ ਵਿੱਚ ਅਸੀਂ ਇੱਕ ਬਹੁਤ ਹੀ ਸੋਹਣੇ ਤੇ ਡੂੰਘੇ ਮੌਜੂ ਤੇ ਗੱਲ ਕਰਾਂਗੇ ਜੋ ਸਾਨੂੰ ਦੁਨਿਆਵੀ ਪਿਆਰ ਤੋਂ ਲੈ ਕੇ ਸਿੱਧਾ ਰੱਬ ਦੀ ਪਛਾਣ ਤੱਕ ਦਾ ਰਸਤਾ ਸਮਝਾਉਂਦਾ ਹੈ। ਜ਼ਰਾ ਸੋਚੋ, ਇਹ ਕਿੰਨੀ ਕਮਾਲ ਦੀ ਗੱਲ ਹੈ ਕਿ ਅਸੀਂ ਅੱਜ ਵੇਖਾਂਗੇ ਕਿ ਕਿਵੇਂ ਇਨਸਾਨ ਦਾ ਦਿਲ ਹੌਲੀ-ਹੌਲੀ ਪਾਕੀਜ਼ਗੀ ਦੀਆਂ ਮੰਜ਼ਿਲਾਂ ਤੈਅ ਕਰਦਾ ਹੈ। ਵੇਖੋ, ਇਹ ਸਫ਼ਰ ਇੱਕ ਲਾਲ ਗੁਲਾਬ ਤੋਂ ਸ਼ੁਰੂ ਹੋ ਕੇ ਇੱਕ ਨੂਰਾਨੀ ਮਿਹਰਾਬ ਵੱਲ ਜਾਂਦਾ ਹੈ। ਇਹ ਰਸਤਾ ਸਾਡੀ ਰੂਹ ਦੇ ਸਫ਼ਰ ਨੂੰ ਬੜੀ ਸੋਹਣੀ ਤਰ੍ਹਾਂ ਜ਼ਾਹਿਰ ਕਰਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਕਿਵੇਂ ਅਸੀਂ ਦੁਨਿਆਵੀ ਲਗਾਓ ਤੋਂ ਨਿਕਲ ਕੇ ਰੱਬ ਦੇ ਜ਼ਾਤ ਨਾਲ ਜੁੜਨ ਦੀ ਅਸਲ ਮੰਜ਼ਿਲ ਵੱਲ ਵਧਦੇ ਹਾਂ। ਸੱਚੀ ਗੱਲ ਹੈ, ਇਹ ਇੱਕ ਬਹੁਤ ਹੀ ਖੂਬਸੂਰਤ ਤੇ ਬਾਤਨੀ ਸਫ਼ਰ ਹੈ। ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ। ਉਹ ਇਹ ਹੈ ਕਿ ਦਿਲ ਦਾ ਹਕੀਕੀ ਸਫ਼ਰ ਆਖਿਰ ਹੈ ਕਿਆ? ਜਦੋਂ ਦਿਲ ਇਸ ਮਾਦੀ ਦੁਨੀਆ ਦੀਆਂ ਹੱਦਾਂ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਸਫ਼ਰ ਕਿਹੋ ਜਿਹਾ ਲੱਗਦਾ ਹੈ? ਅਸੀਂ ਸਭ ਆਪਣੀ ਜ਼ਿੰਦਗੀ ਵਿੱਚ ਮੁਹੱਬਤ ਨੂੰ ਮਹਿਸੂਸ ਤਾਂ ਕਰਦੇ ਹਾਂ, ਪਰ ਕਿਆ ਅਸੀਂ ਕਦੇ ਉਸ ਦੇ ਅਸਲ ਮਕਸਦ ਵੱਲ ਧਿਆਨ ਦਿੱਤਾ ਹੈ? ਹੁਣ ਸਭ ਤੋਂ ਦਿਲ ਨੂੰ ਛੋਹ ਲੈਣ ਵਾਲੀ ਗੱਲ ਇਸ ਕਿਤਾਬ ਪਿਆਰ ਪਿਆਮ ਦੀ ਹੈ। ਇੱਥੇ ਹਜ਼ਰਤ ਸ਼ੀ ਫਕੀਰ ਤਾਬਿਸ਼ ਕਮਾਲ ਹੋਰਾਂ ਦਾ ਜ਼ਿਕਰ ਵਾਜ਼ਿਆ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਮਨਜ਼ੂਮ ਚਿੱਠੀਆਂ ਯਾਨੀ ਪਿਆਰ ਪਿਆਮ ਰਾਹੀਂ ਇਹ ਸੋਹਣੇ ਤਰੀਕੇ ਨਾਲ ਦੱਸਿਆ ਹੈ ਕਿ ਇੱਕ ਮਾਂ ਦਾ ਬੇਲੋਸ ਪਿਆਰ, ਜੀ ਹਾਂ, ਮਾਂ ਦਾ ਪਿਆਰ ਅਸਲ ਵਿੱਚ ਇਸ਼ਕੇ ਮਜਾਜ਼ੀ ਦੀ ਬਿਲਕੁਲ ਪਹਿਲੀ ਪੌੜੀ ਹੁੰਦਾ ਹੈ। ਇਹ ਉਹ ਮਜ਼ਬੂਤ ਬੁਨਿਆਦ ਹੈ ਜਿੱਥੋਂ ਸਾਡੇ ਦਿਲ ਦੀ ਸਖਤੀ ਟੁੱਟਦੀ ਹੈ ਤੇ ਦਿਲ ਨਰਮ ਹੋਣਾ ਸ਼ੁਰੂ ਕਰਦਾ ਹੈ। ਇਹ ਗੁਲਾਬ ਦੁਨਿਆਵੀ ਖੂਬਸੂਰਤੀ ਦੀ ਅਲਾਮਤ ਜ਼ਰੂਰ ਹੈ, ਪਰ ਇਸ ਪਹਿਲੀ ਪੌੜੀ ਦਾ ਅਸਲ ਮਕਸਦ ਸਾਡੇ ਅੰਦਰ ਦੇ ਤਕੱਬਰ ਤੇ ਅਨਾ ਨੂੰ ਖਤਮ ਕਰਨਾ ਹੈ। ਇਹ ਅਸਲ ਵਿੱਚ ਇੱਕ ਰੂਹ ਦਾ ਦੂਜੀ ਰੂਹ ਨਾਲ ਜੁੜਨਾ ਹੈ। ਜਦੋਂ ਇਨਸਾਨ ਦਾ ਦਿਲ ਨਰਮ ਹੁੰਦਾ ਹੈ ਨਾ, ਤਾਂ ਹੀ ਉਹ ਸੱਚੀ ਮੁਹੱਬਤ ਨੂੰ ਸਮਝਣ ਤੇ ਮਹਿਸੂਸ ਕਰਨ ਦੇ ਕਾਬਿਲ ਹੁੰਦਾ ਹੈ। ਆਓ ਹੁਣ ਥੋੜਾ ਅੱਗੇ ਚੱਲਦੇ ਹਾਂ ਤੇ ਵੇਖਦੇ ਹਾਂ ਕਿ ਇਹ ਬਾਤਨੀ ਸਫ਼ਰ ਕਿਵੇਂ ਬਣਿਆ ਹੈ। ਇਹ ਦਿਲ ਦੇ ਇਰਤਕਾ ਦਾ ਇੱਕ ਕਮਾਲ ਦਾ ਸੁਨਹਿਰੀ ਰਿਸ਼ਤਾ ਹੈ। ਦੁਨਿਆਵੀ ਹਮਦਰਦੀ ਤੋਂ ਗੱਲ ਸ਼ੁਰੂ ਹੁੰਦੀ ਹੈ, ਫਿਰ ਆਪਣੀ ਜ਼ਾਤ ਨੂੰ ਮਿਟਾਉਣ ਦਾ ਮਰਹਲਾ ਹੁੰਦਾ ਹੈ ਤੇ ਆਖਿਰ ਵਿੱਚ ਸਿੱਧਾ ਅੱਲਾ ਦੇ ਨੂਰ ਨੂੰ ਕਬੂਲ ਕਰਨ ਦੇ ਕਾਬਿਲ ਬਣਨ ਤੱਕ ਦਾ ਇਹ ਸ਼ਾਨਦਾਰ ਸਫ਼ਰ ਹੈ। ਇਹ ਦੱਸਦਾ ਹੈ ਕਿ ਸਾਡਾ ਦਿਲ ਕਿਵੇਂ ਮਿੱਟੀ ਤੋਂ ਉੱਠ ਕੇ ਰੱਬ ਨਾਲ ਜੁੜ ਜਾਂਦਾ ਹੈ। ਸੋ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਸਾਨੂੰ ਆਪਣਾ ਧਿਆਨ ਬਾਹਰੀ ਦੁਨੀਆ ਤੋਂ ਹਟਾ ਕੇ ਅੰਦਰ ਵੱਲ ਕਰਨਾ ਪਵੇਗਾ। ਇੱਕ ਰੂਹਾਨੀ ਇਨਸਾਨ ਦਾ ਬਾਤਨ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਅਸਲ ਰੂਹਾਨੀਅਤ ਦਾ ਮਰਕਜ਼ ਸਾਡਾ ਆਪਣਾ ਦਿਲ ਹੈ, ਜਿਸ ਦੇ ਅੰਦਰ ਰੱਬ ਦਾ ਘਰ ਯਾਨੀ ਇੱਕ ਅੰਦਰੂਨੀ ਕਾਬਾ ਮੌਜੂਦ ਹੈ, ਜਿੱਥੇ ਇਸ਼ਕ ਦਾ ਮੁਸੱਲਾ ਵਿਛਿਆ ਹੁੰਦਾ ਹੈ। ਇਹ ਕਿੰਨੀ ਹੈਰਾਨਕੁਨ ਗੱਲ ਹੈ ਕਿ ਸਾਡੀ ਸਭ ਤੋਂ ਵੱਡੀ ਮੰਜ਼ਿਲ ਸਾਡੇ ਆਪਣੇ ਅੰਦਰ ਹੀ ਵਸਦੀ ਹੈ। ਚਲੋ ਹੁਣ ਇੱਕ ਬਹੁਤ ਹੀ ਜ਼ਬਰਦਸਤ ਫਰਕ ਵੱਲ ਧਿਆਨ ਦੇਈਏ। ਇੱਕ ਪਾਸੇ ਸਾਡੀ ਰਵਾਇਤੀ ਤਸਬੀਹ ਹੈ ਤੇ ਦੂਜੇ ਪਾਸੇ ਸਾਵਾਂ ਦੀ ਤਸਬੀਹ। ਇਹ ਸਾਨੂੰ ਇੱਕ ਵਕਤੀ ਇਬਾਦਤ ਤੇ ਸਾਵਾਂ ਦੇ ਨਾਲ ਚੱਲਣ ਵਾਲੇ ਲਗਾਤਾਰ ਅੰਦਰੂਨੀ ਜ਼ਿਕਰ ਦੇ ਵਿਚਕਾਰ ਵੱਡਾ ਫਰਕ ਦੱਸਦੀ ਹੈ। ਸਮਝ ਲਓ ਕਿ ਇਹ ਬਾਤਨੀ ਸਫ਼ਰ ਨੂੰ ਖੋਲ੍ਹਣ ਦੀ ਇੱਕ ਬਹੁਤ ਵੱਡੀ ਚਾਬੀ ਹੈ। ਇਹ ਫਰਕ ਬਹੁਤ ਗਹਿਰਾ ਹੈ। ਰਿਵਾਇਤੀ ਜ਼ਿਕਰ ਅਸੀਂ ਹੱਥ ਦੀਆਂ ਉਂਗਲੀਆਂ ਨਾਲ ਦਿਨ ਦੇ ਇੱਕ ਖਾਸ ਵਕਤ ਤੇ ਕਰਦੇ ਹਾਂ, ਪਰ ਸਾਹਾਂ ਦੀ ਤਸਬੀਹ ਇੱਕ ਐਸਾ ਬਾਤਨੀ ਅਮਲ ਹੈ ਜੋ ਹਰ ਸਾਹ ਦੇ ਅੰਦਰ ਜਾਣ ਤੇ ਬਾਹਰ ਆਉਣ ਨਾਲ ਹਰ ਪਲ ਜਾਰੀ ਰਹਿੰਦਾ ਹੈ। ਇਹ ਰੱਬ ਨਾਲ ਜੁੜੇ ਰਹਿਣ ਦਾ ਇੱਕ ਐਨਾ ਗਹਿਰਾ ਤਰੀਕਾ ਹੈ ਜੋ ਕਦੀ ਰੁਕਦਾ ਹੀ ਨਹੀਂ, ਭਾਵੇਂ ਅਸੀਂ ਕੰਮ ਕਰ ਰਹੇ ਹੋਈਏ ਜਾਂ ਆਰਾਮ। ਹੁਣ ਅਸੀਂ ਜ਼ਰਾ ਰੱਬ ਦੀ ਕੁਦਰਤ ਦੇ ਕਮਾਲਾਤ ਵੱਲ ਵੇਖਦੇ ਹਾਂ। ਕਾਇਨਾਤ ਦੇ ਇਹ 4 ਦਰਜੇ ਸਾਡੇ ਸਾਹਮਣੇ ਨੇ। ਆਸਮਾਨਾਂ 'ਚੋਂ ਤਾਰੇ ਜੋ ਉਹਦੀ ਲਾਮਹਿਦੂਦ ਕੁਦਰਤ ਦੱਸਦੇ ਨੇ, ਫਸਲਾਂ ਜੋ ਸਾਡੇ ਰਿਜ਼ਕ ਦਾ ਸਬੂਤ ਨੇ, ਫਲ ਤੇ ਬੂਟੇ ਜੋ ਕਾਇਨਾਤ ਦੀ ਖੂਬਸੂਰਤੀ ਦੱਸਦੇ ਨੇ, ਤੇ ਮਿੱਟੀ 'ਚੋਂ ਨਿਕਲਦੀ ਹੋਈ ਜ਼ਿੰਦਗੀ। ਇਹ ਸਭ ਉਸੇ ਖਾਲਿਕ ਦੀ ਅਜ਼ੀਮ ਕਾਰੀਗਰੀ ਹੈ। ਕਾਇਨਾਤ ਦੀ ਹਰ ਇੱਕ ਸ਼ੈ, ਭਾਵੇਂ ਉਹ ਆਸਮਾਨ ਤੇ ਚਮਕਦਾ ਤਾਰਾ ਹੋਵੇ ਜਾਂ ਜ਼ਮੀਨ ਦੀ ਸਾਦੀ ਜਿਹੀ ਮਿੱਟੀ, ਉਸ ਪਾਕ ਜ਼ਾਤ ਦੀ ਨਿਸ਼ਾਨੀ ਹੈ ਜਿਸਨੇ ਇਸ ਸੋਹਣੇ ਬਾਗ ਵਰਗੀ ਕਾਇਨਾਤ ਨੂੰ ਸਜਾਇਆ ਹੈ। ਕੁਦਰਤ ਦਾ ਹਰ ਜਲਵਾ, ਹਰ ਰੰਗ ਸੱਚੀ ਪੁੱਛੋ ਤੇ ਸਾਨੂੰ ਰੱਬ ਵੱਲ ਬੁਲਾ ਰਿਹਾ ਹੈ। ਹੁਣ ਜੋ ਨੁਕਤਾ ਆ ਰਿਹਾ ਹੈ ਉਹ ਸੱਚੀ ਮੁੱਚੀ ਬਹੁਤ ਹੀ ਗਹਿਰਾ ਹੈ। ਇਹ ਵਹਦਤੁਲ ਵਜੂਦ ਦਾ ਤਸੱਵਰ ਹੈ। ਜ਼ਰਾ ਸ਼ੀਸ਼ੇ ਦੇ ਟੁੱਟੇ ਹੋਏ ਟੁਕੜੀਆਂ ਬਾਰੇ ਸੋਚੋ, ਜਿਨ੍ਹਾਂ ਸਾਰਿਆਂ ਵਿੱਚ ਇੱਕੋ ਸੂਰਜ ਦੀ ਰੋਸ਼ਨੀ ਚਮਕ ਰਹੀ ਹੈ। ਇਹ ਕਸਰਤ ਵਿੱਚ ਵਹਦਤ ਦਾ ਸਭ ਤੋਂ ਸੋਹਣਾ ਨਜ਼ਾਰਾ ਹੈ ਤੇ ਇਹ ਬੜੀ ਖੂਬੀ ਨਾਲ ਵਾਜ਼ੇ ਕਰਦਾ ਹੈ ਕਿ ਰੱਬ ਦੀ ਜ਼ਾਤ ਕਿਵੇਂ ਹਰ ਸ਼ੈ ਵਿੱਚ ਮੌਜੂਦ ਹੈ। ਆਓ ਇਸ ਮਿਸਾਲ ਨੂੰ ਥੋੜਾ ਹੋਰ ਸੌਖਾ ਕਰਕੇ ਸਮਝੀਏ। ਸ਼ੀਸ਼ੇ ਦੇ ਇਹ ਵੱਖਰੇ ਟੁਕੜੇ ਇਸ ਕਾਇਨਾਤ ਦੀਆਂ ਵੱਖ-ਵੱਖ ਮਖਲੂਕਾਤ ਨੇ, ਪਰ ਹਕੀਕਤ ਇਹ ਹੈ ਕਿ ਹਰ ਬਜ਼ਾਹਿਰ ਵੱਖਰੀ ਸ਼ੈ ਦੇ ਅੰਦਰ ਇੱਕੋ ਰੱਬ ਦਾ ਨੂਰ ਚਮਕ ਰਿਹਾ ਹੈ। ਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ? ਨਤੀਜਾ ਇਹ ਹੈ ਕਿ ਜਦੋਂ ਦਿਲ ਅੰਦਰੋਂ ਪਾਕ ਹੋ ਜਾਂਦਾ ਹੈ ਤਾਂ ਉਹਨੂੰ ਹਰ ਪਾਸੇ ਰੱਬ ਹੀ ਨਜ਼ਰ ਆਉਂਦਾ ਹੈ।
ਜੇ ਅਸੀਂ ਇਸ਼ਕ ਦੇ ਇਨ੍ਹਾਂ ਦੋਹਾਂ ਰੂਪਾਂ ਦਾ ਮੁਵਾਜ਼ਨਾ ਕਰੀਏ ਤਾਂ ਵੇਖਾਂਗੇ ਕਿ ਇਸ਼ਕ ਮਜਾਜ਼ੀ ਦੀ ਬੁਨਿਆਦ ਜਜ਼ਬਾਤੀ ਲਗਾਓ ਹੈ, ਜਿਵੇਂ ਪਿਆਰ ਪਿਆਮ ਦੀ ਸੂਰਤ 'ਚ ਅਸੀਂ ਵੇਖਿਆ, ਜਦਕਿ ਇਸ਼ਕ ਹਕੀਕੀ ਦੀ ਬੁਨਿਆਦ ਬਾਤਨੀ ਪਾਕੀਜ਼ਗੀ ਹੈ। ਮਜਾਜ਼ੀ ਪਿਆਰ ਸਿਰਫ ਇਨਸਾਨ ਦਾ ਦਿਲ ਨਰਮ ਕਰਦਾ ਹੈ ਤਾਂ ਜੇ ਉਹ ਰੱਬ ਦੀ ਪਹਿਚਾਨ ਦੀ ਵੱਡੀ ਤੇ ਅਸਲ ਮੰਜ਼ਿਲ ਤੱਕ ਅੱਪੜ ਸਕੇ। ਖੁਲਾਸਾ ਇਹ ਵੇਵੇ ਕਿ ਦੁਨਿਆਵੀ ਮੁਹੱਬਤ ਕੋਈ ਮਾੜੀ ਸ਼ੈ ਨਹੀਂ, ਬਲਕਿ ਇਹ ਤੇ ਇੱਕ ਸ਼ੁਰੂਆਤ ਹੈ। ਇਹ ਸਾਡੀ ਅਨਾ ਨੂੰ ਤੋੜਨ ਦੀ ਇੱਕ ਅਮਲੀ ਮਸ਼ਕ ਹੈ ਤਾਂ ਜੇ ਅਸੀਂ ਅਸਲ ਤੇ ਵੱਡੀ ਮੰਜ਼ਿਲ ਯਾਨੀ ਜ਼ਾਤੇ ਇਲਾਹੀ ਨਾਲ ਵਿਸਾਲ ਲਈ ਪੂਰੀ ਤਰ੍ਹਾਂ ਤਿਆਰ ਹੋ ਸਕੀਏ। ਇਹ ਸਾਰਾ ਕੰਮ ਕਦਮ ਬਕਦਮ ਚੱਲਣ ਵਾਲਾ ਹੈ। ਹੁਣ ਅਸੀਂ ਅੱਜ ਦੀ ਇਸ ਵਜ਼ਾਹਤ ਦੇ ਆਖਰੀ ਹਿੱਸੇ ਵੱਲ ਆ ਗਏ ਹਾਂ। ਰੂਹਾਨੀਅਤ ਦਾ ਇਹ ਮੁਕੰਮਲ ਖਾਕਾ ਸਾਨੂੰ ਦੱਸਦਾ ਹੈ ਕਿ ਸੱਚਾ ਇਲਮ ਤੇ ਬਾਤਨੀ ਸਫਾਈ ਸਾਨੂੰ ਉਸ ਮੰਜ਼ਿਲ ਤੱਕ ਲੈ ਜਾਂਦੇ ਨੇ ਜਿੱਥੇ ਸਾਡਾ ਦਿਲ ਹਕੀਕੀ ਮਾਣਿਆਂ ਵਿੱਚ ਰੱਬ ਦਾ ਠਿਕਾਣਾ ਬਣ ਜਾਂਦਾ ਹੈ। ਇਹ ਉਹ ਕਿਲਾ ਹੈ ਜਿੱਥੇ ਇਨਸਾਨ ਨੂੰ ਉਹਦੀ ਜ਼ਿੰਦਗੀ ਦਾ ਅਸਲ ਸਕੂਨ ਮਿਲਦਾ ਹੈ। ਤੇ ਅਖੀਰ ਵਿੱਚ ਇੱਕ ਸਵਾਲ ਜੋ ਅਸੀਂ ਸਭ ਨੇ ਆਪਣੇ ਆਪ ਤੋਂ ਪੁੱਛਣਾ ਹੈ, ਸਾਡੇ ਅੰਦਰ ਦੀ ਅੱਖ ਕਦੋਂ ਖੁੱਲੇਗੀ ਤਾਂ ਕਿ ਅਸੀਂ ਦੁਨੀਆ ਦੇ ਸ਼ੀਸ਼ੇ ਵਿੱਚ ਚਮਕਦੇ ਉਸ ਇੱਕੋ ਨੂਰ ਨੂੰ ਵੇਖ ਸਕੀਏ। ਇਸ ਤੇ ਜ਼ਰੂਰ ਗੌਰ ਕਰਿਆ ਜੇ। ਇਹ ਮਾਲੂਮਾਤ ਤੁਹਾਨੂੰ ਸਪਿਰਿਚੁਅਲ ਯੂਨੀਵਰਸਿਟੀ ਦੇ ਤਰਫੋਂ ਪੇਸ਼ ਕੀਤੀ ਜਾਂਦੀ ਹੈ।